ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮੈਨੂੰ ਜੀ ਖਬਰਾਂ ਦੇ ਵੱਲ ਆਏਗੀ। ਸ਼ੁਰੂਆਤ ਕਰੀਏ ਵਕੀਲਾਂ ਤੋਂ, ਜਿਨ੍ਹਾਂ ਦੀ ਚਿੱਠੀ ਨੇ ਤਹਿਲਕਾ ਮਚਾ ਦਿੱਤਾ ਹੈ। ਕਹਿੰਦੇ 600 ਵਕੀਲਾਂ ਨੇ ਕੋਈ ਚਿੱਠੀ ਲਿਖੀ ਹੈ ਜੀ ਤੇ ਇਸ ਚਿੱਠੀ ਨੇ ਤਰਥੱਲੀ ਮਚਾ ਦਿੱਤੀ ਹੈ ਜੀ। ਬਿਲਕੁਲ, ਇਹ ਜਿਹੜੀ ਚਿੱਠੀ ਲਿਖੀ ਗਈ ਆ 600 ਤੋਂ ਵੱਧ ਵਕੀਲਾਂ ਨੇ ਲਿਖੀ ਹੈ। ਇਹਦੇ ਵਿੱਚ ਸਭ ਤੋਂ ਵੱਡਾ ਨਾਮ ਤੇ ਹੈਗਾ ਹਰੀਸ਼ ਸਾਲਵੇ ਜੀ। ਹਰੀਸ਼ ਸਾਲਵੇ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹਦੇ ਵਿੱਚ ਹੋਰ ਵੀ ਕੁਝ ਹੈਗੇ ਨੇ ਵੱਡੇ ਨਾਮ ਆ, ਚਲੋ ਉਹਨਾਂ ਵੱਲ ਵੀ ਆਵਾਂਗੇ। ਤਾਂ ਕਮਾਲ ਦੀ ਗੱਲ ਹੈ ਕਿ ਇਸ ਚਿੱਠੀ ਦੇ ਵਿੱਚ ਜੋ ਲਿਖਿਆ ਹੈ ਤਾਂ ਉਹਦੀ ਪ੍ਰੋੜਤਾ ਕਰਨ ਦੇ ਵਿੱਚ ਮੋਦੀ ਸਾਹਿਬ ਨੇ ਜ਼ਰਾ ਵੀ ਦੇਰ ਨਹੀਂ ਲਾਈ। ਤਾਂ ਮੋਦੀ ਸਾਹਿਬ ਨੇ ਵੀ ਲਿਖ ਦਿੱਤਾ ਹੈ ਕਿ ਧਮਕਾਉਣਾ ਕਾਂਗਰਸ ਦੀ ਸੰਸਕ੍ਰਿਤੀ। ਤਾਂ 600 ਵਕੀਲਾਂ ਨੇ ਲਿਖਿਆ ਕਿ ਉਹਦਾ ਮਜ਼ਮੂਨ ਕੀ ਆ ਜੀ। ਜੋ ਚਿੱਠੀ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਇੱਕ ਇਸ ਤਰ੍ਹਾਂ ਦਾ ਗਰੁੱਪ ਹਾਵੀ ਹੋਣ ਦਾ ਯਤਨ ਕਰ ਰਿਹਾ ਹੈ ਕਿ ਜਿਹੜਾ ਕੋਰਟ ਤੇ ਬਾਹਰੋਂ ਦਬਾਅ ਬਣਾ ਕੇ ਕੁਝ ਰਾਜਨੀਤਿਕ ਸਰੋਕਾਰਾਂ ਨਾਲ ਜੁੜੇ ਫੈਸਲੇ ਕਰਵਾਉਣਾ ਚਾਹੁੰਦਾ ਜੀ। ਤੇ ਨਾਲ ਕਿਹਾ ਗਿਆ ਕਿ ਇਸ ਵੇਲੇ ਨਿਆਂਪਾਲਿਕਾ ਖਤਰੇ ਦੇ ਵਿੱਚ ਹੈ ਤੇ ਇਹਨੂੰ ਰਾਜਨੀਤਿਕ ਅਤੇ ਕਾਰੋਬਾਰੀ ਦਬਾਅ ਤੋਂ ਬਚਾਉਣਾ ਪਵੇ। ਗੱਲ ਉਮੀਦ ਕਰਦਾ ਸਾਰਿਆਂ ਦੀ ਪਕੜ ਦੇ ਵਿੱਚ ਆ ਗਈ ਹੋਏਗੀ ਕਿ ਦਰਅਸਲ ਇਹ ਸਾਰੇ ਵਕੀਲਾਂ ਨੇ ਇੱਕ ਚਿੱਠੀ ਲਿਖੀ ਆ ਜੀ। ਚਿੱਠੀ ਕਿਹਨੂੰ ਲਿਖੀ? ਚੀਫ ਜਸਟਿਸ ਆਫ ਇੰਡੀਆ ਨੂੰ, ਕਿ ਭਾਈ ਜ਼ਰੂਰੀ ਹੋ ਗਿਆ ਕਿ ਕੁਝ ਜਿਹੜੇ ਵਕੀਲ ਹੈ ਉਹ ਕੋਰਟ ਦੇ ਵਿੱਚ ਬਹਿਸ ਕਰਨ ਉਪਰੰਤ ਮੁੜ ਕੇ ਸ਼ਾਮ ਨੂੰ ਮੀਡੀਆ ਕੋਲ ਚਲੇ ਜਾਂਦੇ ਆ ਤਾਂ ਕਿ ਇੱਕ ਦਬਾਅ ਬਣਾਇਆ ਜਾਏ। ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਕਹਿੰਦੇ ਆ। ਦੇਖੋ ਗੱਲ ਕੀ ਆ ਕਿ ਇਹ ਜਿਹੜੀ ਸਾਰੀ ਚਿੱਠੀ ਲਿਖੀ ਗਈ ਆ ਤਾਂ ਉਹਦੇ ਵਿੱਚ ਆਪਾਂ ਇਹੋ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਦੋਸ਼ ਲਾਇਆ ਗਿਆ ਇੱਕ ਗਰੁੱਪ ਤੇ ਕਿ ਦੇਸ਼ ਦੀ ਜੋ ਨਿਆਇਕ ਅਖੰਡਤਾ ਹੈ ਉਹਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਬਈ ਅਦਾਲਤਾਂ ਨੂੰ ਇਹਦੇ ਵਾਸਤੇ ਖੜੇ ਹੋ ਜਾਣਾ ਚਾਹੀਦਾ ਹੈ। ਹੁਣ ਇੱਕੋ ਸੱਟੇ ਇੱਕੋ ਸੁਰ ਦੇ ਵਿੱਚ ਆਵਾਜ਼ ਚੁੱਕਣ ਦਾ ਵੇਲਾ ਆ ਗਿਆ ਵਗੈਰਾ ਜੀ ਜੀ। ਹੁਣ ਦੇਖੋ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸ ਦਿੱਤਾ ਕਿ ਹਰੀਸ਼ ਸਾਲਵੇ ਤਾਂ ਹੈ ਹੀ ਹੈ। ਇਹਦੇ ਵਿੱਚ ਅੱਗੇ ਵੇਖੋ, ਨਾਮ ਵੇਖੋ, ਮੈਂ ਤੁਹਾਨੂੰ ਨਾਮਾਂ ਤੇ ਦੱਸਦਾ। ਬਾਰ ਕਾਉਂਸਲ ਆਫ ਇੰਡੀਆ ਦੇ ਜਿਹੜੇ ਪ੍ਰਧਾਨ ਨੇ ਮਨਨ ਮਿਸ਼ਰਾ, ਹਰੀਸ਼ ਅਗਰਵਾਲ, ਚੇਤਨ ਮਿੱਤਲ, ਪਿੰਕੀ ਆਨੰਦ, ਹਿਤੇਸ਼ ਜੈਨ, ਉਜਵਲਾ ਪਾਲ, ਉदय ਹੁੱਲਾ, ਸਵਰੂਪਮਾ ਚਤੁਰਵੇਦੀ। ਅੱਛਾ, ਹਰੀਸ਼ ਸਾਲਵੇ ਉਹ ਸ਼ਖਸ ਆ ਜਿਹੜਾ ਇਲੈਕਟੋਰਲ ਬੋਰਡ ਤੇ ਜਾ ਕੇ ਐਸਬੀਆਈ ਨੂੰ ਬਚਾਉਂਦਾ ਰਿਹਾ। ਬਿਲਕੁਲ, ਆਪਾਂ ਕਰਦੇ ਰਹੇ ਗੱਲਾਂ। ਇਹ ਉਹ ਵਕੀਲ ਆ ਜਿਹੜਾ ਜੋ ਹੈ ਨਾ ਲੰਡਨੋਂ ਵਕੀਲ ਸੱਦ ਕੇ ਬਰੀ ਕਰਾ ਲੂੰ ਆਪੇ, ਲੰਡਨੋਂ ਆਇਆ ਐਸਬੀਆਈ ਵਾਸਤੇ, ਸਮਝ ਸਕਦੇ। ਹੁਣ ਦੂਸਰਾ ਮਨਨ ਮਿਸ਼ਰਾ। ਮਨਨ ਮਿਸ਼ਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ
ਬਹੁਤ ਕਰੀਬੀ ਹੈ ਭਾਜਪਾ ਦਾ। ਅਦੀਸ਼ ਅਗਰਵਾਲ ਤੇ ਉਹ ਹੈ ਜਿਹਨੇ ਕਿਸਾਨਾਂ ਲਈ ਚੀਫ ਜਸਟਿਸ ਆਫ ਇੰਡੀਆ ਨੂੰ ਕਹਿ ਦਿੱਤਾ ਸੀਗਾ ਕਿ ਇੰਟਰਵੀਨ ਕਰੋ, ਤੇ ਫਿਰ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਤੇ ਸਟੇਟ ਬੈਂਕ ਆਫ ਇੰਡੀਆ ਦੇ ਹੱਕ 'ਚ, ਕਾਰਪੋਰੇਟ ਦੇ ਹੱਕ ਦੇ ਵਿੱਚ ਇਹ ਕਹਿੰਦਾ ਸੀਗਾ ਕਿ ਸੁਪਰੀਮ ਕੋਰਟ ਜਿਹੜਾ ਹੈ ਬਈ ਉਹ ਰੈਫਰੈਂਸ ਲਵੇ। ਠੀਕ ਹੈ, ਰਾਸ਼ਟਰਪਤੀ ਨੂੰ ਪੱਤਰ ਵੀ ਲਿਖ ਦਿੱਤਾ ਸੀ ਸ਼ਾਇਦ ਕਿ ਰੈਫਰੈਂਸ ਲਾਓ ਤੁਸੀਂ। ਇਹ ਖੁਦ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਦੇ ਇਸ਼ੂ ਕਰਨ। ਚੇਤਨ ਮਿੱਤਲ ਇਹਦੇ ਤੇ ਤਾਂ ਖੁਦ ਮੈਨੂੰ ਲੱਗਦਾ ਕਿ ਈਡੀ ਨੇ ਜਾਂਚ ਬਿਠਾਈ ਹੋਈ ਸੀ ਇੱਕ ਵੇਲੇ, ਅਰੁਣ ਜੇਤਲੀ ਨੇ ਬਚਾ ਲਿਆ ਜੀ। ਫਿਰ ਮਤਲਬ ਕਿ ਐਡੀਸ਼ਨਲ ਸੋਲਿਸਿਟਰ ਜਨਰਲ ਵੀ ਬਣਾਇਆ। ਬਾਕੀ ਜਿਹੜੇ ਨਾਂ ਆ ਇਹਦੇ ਵਿੱਚੋਂ ਇੱਕ ਨਰਿੰਦਰ ਮੋਦੀ ਜਦੋਂ ਚੀਫ ਮਿਨਿਸਟਰ ਸਨ ਜੀ, ਉਹਨਾਂ ਦੀ ਲਾਅ ਸੈਕਟਰੀ ਰਹੀ ਆ। ਠੀਕ ਹੈ, ਯਾਨੀ ਇਹ ਸਾਰੇ ਕੌਣ ਨੇ? ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਪਿਆਦੇ ਆ ਤਕਰੀਬਨ ਜ਼ਿਆਦਾਤਰ ਜੀ, ਇਹਦੇ ਸਮਝਣ ਦੀ ਜ਼ਰੂਰਤ ਹੈ। ਤਾਂ ਹੁਣ ਗੱਲ ਇਹ ਆ ਕਿ ਬਈ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਉਸ ਘਟਨਾ ਬਾਬਤ ਕਿਉਂ ਨਹੀਂ ਦੰਦ ਤੋਂ ਦੰਦ ਚੱਕਿਆ। ਉਹ ਵੀ ਇਤਫਾਕਨ ਮਾਰਚ ਦੀ ਗੱਲ ਆ, ਜਦੋਂ ਰਾਸ਼ਟਰਪਤੀ ਨੂੰ ਲਿਖਿਆ ਗਿਆ ਪਿਛਲੇ ਸਾਲ 17 ਮਾਰਚ, ਮੈਨੂੰ ਤਰੀਕ ਵੀ ਯਾਦ ਆ ਜੀ ਜੀ, ਆਪੋਜੀਸ਼ਨ ਨੇ ਲਿਖਿਆ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਤੁਸੀਂ ਇਹਦੇ ਚ ਨੋਟਸ ਲਵੋ। ਇਹ ਭੱਦਰ ਪੁਰਸ਼ ਉਸ ਦਿਨ ਕਿੱਥੇ ਸੁੱਤੇ ਸਨ ਜੀ, ਬਿਲਕੁਲ। ਜਿਸ ਦਿਨ ਨੂਪਰ ਦੇ ਮਾਮਲੇ ਚ, ਹਾਲਾਂਕਿ ਨੂਪਰ ਮੈਂ ਕਹਿੰਦਾ ਕਿ ਸੁਪਰੀਮ ਕੋਰਟ ਨੇ ਛੱਡ ਦਿੱਤੀ। ਨੂਪਰ ਦੇ ਮਾਮਲੇ ਦੇ ਵਿੱਚ ਜਦੋਂ ਸੁਪਰੀਮ ਕੋਰਟ ਨੂੰ ਕੋਠਾ ਤੱਕ ਕਿਹਾ ਗਿਆ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅੰਧ ਭਗਤ 2-2 ਟਕੇ ਵਾਲੇ ਜਿਹੜੇ ਟਰੋਲਰ ਸੀ, ਜਦ ਉਹਨਾਂ ਨੇ ਦੱਬ ਕੇ ਟਰੋਲਿੰਗ ਕੀਤੀ, ਉਸ ਦਿਨ ਇਹ ਜਿਹੜਾ ਸਾਰਾ ਗਰੁੱਪ ਸੀ ਉਹ ਕਿੱਥੇ ਸੁੱਤਾ ਸੀ। ਅੱਜ ਜੋ ਈਡੀ ਕਰ ਰਹੀ ਹੈ, ਏਜੰਸੀਆਂ ਕਰ ਰਹੀਆਂ ਨੇ, ਕਿ ਲੋਕਤੰਤਰ ਨਹੀਂ ਇਹਨਾਂ ਨੂੰ ਕੀਤਾ, ਉਹਨਾਂ ਨੂੰ ਨਿਆਂਇਕ ਅਖੰਡਤਾ ਦੀ ਬੜੀ ਫਿਕਰ ਆ ਜੀ। ਚੰਗੀ ਗੱਲ ਆ। ਇੱਥੇ ਡੈਮੋਕ੍ਰੈਟਿਕ ਢਾਂਚਾ ਹੀ ਦਾਅ ਤੇ ਲੱਗਾ ਪਿਆ ਵਾ, ਇਹਨਾਂ ਨੂੰ ਉਹ ਨਹੀਂ ਦਿੱਤਾ। ਇਲੈਕਟੋਰਲ ਬੌਂਡ ਖੁਦ ਨਿਰਮਲਾ ਸੀਤਾਰਮਣ ਦੇ ਪਤੀ ਪ੍ਰਭਾਕਰ ਅਰਥ ਸ਼ਾਸਤਰੀ ਆ, ਦੁਨੀਆ ਦੇ ਆਲਾ ਤਰੀਨ ਅਰਥ ਸ਼ਾਸਤਰੀਆਂ ਚੋਂ ਇੱਕ ਆ ਜੀ। ਉਸਨੇ ਆਖਿਆ ਸਭ ਤੋਂ ਵੱਡਾ ਫਰਾਡ ਆ ਇਸ ਵੇਲੇ ਇਹ ਲੜਾਈ ਜਿਹੜੀ ਆ ਉਹ ਭਾਜਪਾ ਵਰਸਸ, ਇਹ ਨਹੀਂ ਹੈਗਾ ਕਿ ਆਪੋਜੀਸ਼ਨ ਹੈ, ਇਹ ਲੜਾਈ ਆ ਜਿਹੜੀ ਭਾਜਪਾ ਵਰਸਸ ਪੀਪਲਸ। ਤਾਂ ਇਹਨਾਂ ਨੂੰ ਇਹ ਵੀ ਨਹੀਂ ਦਿਸਦਾ। ਸੋ ਇਸ ਕਰਕੇ ਇਹ ਤਾਂ ਉਹ ਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿੰਨਾ ਦਾ ਕੰਮ ਹੀ ਇਸ ਤਰ੍ਹਾਂ ਦਾ ਹੈ। ਤਾਂ ਖੈਰ ਇਹਨਾਂ ਦਾ ਇਹ ਜਿਹੜਾ ਖੱਤ ਆ, ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇੰਨੀ ਤਰਫਦੀ ਮਚਾ ਗਿਆ ਕਿ ਖੁਦ ਨਰਿੰਦਰ ਮੋਦੀ ਜੀ ਨੂੰ ਇਹਦੇ ਤੇ ਪ੍ਰਤੀਕਰਮ ਦੇਣਾ ਪਿਆ। ਹੁਣ ਮੋਦੀ ਸਾਹਿਬ ਨੂੰ ਪ੍ਰਤੀਕਰਮ ਦੇਣਾ ਪਿਆ ਤੇ ਤੁਸੀਂ ਇਸ ਖੱਤ ਦੀ ਮਹੱਤਤਾ ਖੁਦ ਹੀ ਸਮਝ ਸਕਦੇ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧ ਗਏ, ਗੱਲ ਕਰੀਏ ਆਪ ਦੇ ਲੀਡਰਾਂ ਦੀ। ਆਪ ਦੇ ਲੀਡਰਾਂ ਤੇ ਵਰਕਰਾਂ ਤੇ ਕਹਿੰਦੇ ਪਰਚਾ ਦਰਜ ਹੋ ਗਿਆ ਦਿੱਲੀ 'ਚ ਜਾਂ ਪੰਜਾਬ ਦੇ ਵਿੱਚ? ਨਹੀਂ ਦੇਖੋ, ਇੱਥੇ ਪਰਚਾ ਦਰਜ ਹੋਇਆ। ਇਹਨਾਂ ਨੇ ਕੱਲ ਗੁੱਸਾ ਆ ਗਿਆ ਇਹਨਾਂ ਨੂੰ, ਅਚਾਨਕ ਇਹਨਾਂ ਦੇ ਬਲੱਡ ਪ੍ਰੈਸ਼ਰ ਵੱਧ ਗਿਆ, ਚਿਹਰਿਆਂ ਤੇ ਲਾਲੀ ਜਿਹੜੀ ਆ ਦਗ ਦਗ ਕਰਨ ਲੱਗ ਪਈ, ਇਹਨਾਂ ਦੇ ਡੋਲੇ ਫਰਕਣ ਲੱਗ ਪਏ, ਅੱਖਾਂ ਦੇ ਵਿੱਚ ਖੂਨ ਉਤਰ ਆਇਆ। ਇਸ ਤਰ੍ਹਾਂ ਲੱਗਦਾ ਸੀਗਾ ਕਿ ਅੱਜ ਇੱਕ ਤਰ੍ਹਾਂ ਨਾਲ ਭੁਚਾਲ ਆ ਗਿਆ। ਕਿਉਂਕਿ ਇਹ ਕਹਿੰਦੇ ਸਨ ਕਿ ਸੁਸ਼ੀਲ ਰਿੰਕੂ ਗਦਾਰੀ ਕਰ ਗਿਆ ਜੀ। ਇਹ ਉਹ ਭਗਤ ਨੇ ਜਿਹੜੇ ਇੱਕ ਗਦਾਰ ਨੂੰ ਵਫਾਦਾਰ ਸਮਝੀ ਬੈਠੇ ਸੀ। ਫਿਰ ਜਿਹੜਾ ਤੁਸੀਂ ਲੈ ਹੀ ਦੂਸਰੀ ਪਾਰਟੀ ਚੋਂ ਆ, ਹਾਂਜੀ, ਤਾਂ ਕਾਂਗਰਸ ਵਾਲੇ ਵੀ ਤੇ ਇਹੀਓ ਕਹਿੰਦੇ ਹੋਣਗੇ। ਕਮਾਲ ਦੀ ਗੱਲ ਹੈ, ਅੱਜ ਤੁਹਾਡੇ ਲਈ ਉਹ ਗਦਾਰ ਹੋ ਗਿਆ।
ਤਾਂ ਇਹਨਾਂ ਨੇ ਉੱਥੇ ਜਾ ਕੇ ਗੁੱਸਾ ਕੱਢਿਆ। ਹਾਲਾਂਕਿ ਦੋਸ਼ ਤੇ ਵੀ ਲੱਗ ਰਿਹਾ ਕਿ ਮੰਤਰੀ ਬਲਕਾਰ ਸਿੰਘ ਜਾਂ ਜਿਹੜਾ ਰਮਨ ਕੁਮਾਰ ਐਮਐਲਏ ਆ, ਬਈ ਇਹਨਾਂ ਦੇ ਕਹਿਣ ਤੇ ਸਭ ਕੁਝ ਹੋਇਆ। ਚਲੋ ਉਹ ਨਹੀਂ ਪਤਾ ਆਪਾਂ ਨੂੰ, ਪਰ ਉੱਥੇ ਭੀੜ ਇਕੱਠੀ ਹੋਈ, ਉਹਦੇ ਬੋਰਡ ਤੇ ਕੂਚੀ ਕਾਚੀ ਮਾਰ ਦਿੱਤੀ ਨੇ, ਭੰਨਤੋੜ ਵੀ ਮਾੜੀ ਮੋਟੀ ਕੀਤੀ ਆ। ਹੁਣ ਤੁਹਾਨੂੰ ਪਤਾ ਚੋਣ ਜ਼ਾਬਤਾ ਲੱਗਾ ਹੋਇਆ, ਤਾਂ ਫਿਰ ਇਹਨਾਂ ਚੀਜ਼ਾਂ ਦਾ ਨੋਟਿਸ ਜਿਹੜਾ ਉਹ ਲਿਆ ਜਾਂਦਾ। ਜਦੋਂ ਕੰਪਲੇਂਟ ਹੁੰਦੀ ਹੈ ਤਾਂ ਪਰਚਾ ਦਰਜ ਕਰ ਲਿਆ। ਇਹਨਾਂ ਦੀ ਇੰਨੀ ਬਚਤ ਹੋ ਗਈ ਕਿ ਦਿੱਲੀ ਵਰਗੀ ਪੁਲਿਸ ਹੈ ਨਹੀਂ ਸੀ, ਨਹੀਂ ਤੇ ਇਹਨਾਂ ਨੂੰ ਡਾਂਗਾਂ ਵੀ ਵੱਜਣੀਆਂ ਸਨ। ਤੇ ਗਾਂ ਇੰਨੀ ਬਚਤ ਹੋਰ ਹੋ ਗਈ ਕਿ ਪੁਲਿਸ ਨੇ ਅਣਪਛਾਤਿਆਂ ਤੇ ਪਰਚਾ ਦਰਜ ਕੀਤਾ। ਕਹਿੰਦੇ ਜੀ ਵੀਡੀਓ ਵੇਖਾਂਗੇ ਫੇਰ ਪਤਾ ਲੱਗੂਗਾ ਕੌਣ ਕੌਣ ਸ਼ਾਮਲ ਸਨ। ਪਰ ਗੱਲ ਇਹ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਕੋਈ ਤੁਹਾਡੀ ਪਾਰਟੀ 'ਚ ਆਵੇ ਤੇ ਉਹ ਇਨਕਲਾਬੀ ਆ, ਕੋਈ ਤੁਹਾਡੀ ਪਾਰਟੀ ਛੱਡ ਕੇ ਜਾਵੇ ਤੇ ਉਹ ਗਦਾਰ ਆ। ਵੀ ਜਿੱਥੇ ਤੁਸੀਂ ਕੂਚੀ ਮਾਰਨੀ ਹੈ ਜਾ ਕੇ ਭਗਵੰਤ ਮਾਨ ਦੇ ਜਾ ਕੇ ਉੱਥੇ ਬਨੇਰਿਆਂ ਤੇ ਮਾਰੋ ਖਾਂ। ਚਲੋ ਅੱਜ ਖੁਸ਼ੀ ਦਾ ਦਿਨ ਆ, ਮੈਂ ਬਹੁਤਾ ਭਗਵੰਤ ਮਾਨ ਹੋਰਾਂ ਨੂੰ ਨਹੀਂ ਆਲੋਚਨਾਤਮਕ ਤਰੀਕੇ ਨਾਲ ਲਵਾਂਗਾ। ਉਹਨਾਂ ਦੇ ਘਰ ਵਾਹਿਗੁਰੂ ਨੇ ਬੇਟੀ ਦੀ ਦਾਤ ਦਿੱਤੀ ਹੈ, ਚਲੋ। ਪਰ ਗੱਲ ਇਹ ਆ ਕਿ ਰੱਡ ਵਿੱਚ ਅੱਡਾ ਲੱਭੋ। ਉਹ ਤੁਸੀਂ ਉਦੋਂ ਤਾੜੀਆਂ ਮਾਰਦੇ ਸੋ ਜਿੱਦਣ ਸ਼ੀਤਲ ਅੰਗਰਾਲ ਨੂੰ ਰਾਘਵ ਚੱਡਾ ਨੇ ਲਿਆ ਕੇ ਸਾਫਾ ਪਾਇਆ ਸੀ ਗੱਲ 'ਚ। ਹਾਂਜੀ ਹਾਂਜੀ ਬਿਲਕੁਲ, ਤੁਹਾਨੂੰ ਨਹੀਂ ਸੀ ਪਤਾ। 24 ਘੰਟਿਆਂ ਬਾਅਦ ਟਿਕਟ ਦੇ ਦਿੱਤੀ। ਤੁਸੀਂ ਮੂਰਖ ਟੋਲੇ ਵਾਂਗੂ ਠੋਕੋ ਤਾੜੀ ਠੋਕੋ ਤਾੜੀ। ਅੱਜ ਦੀਪਕ ਬਾਲੀ ਨੂੰ ਲੱਭੋ ਖਾ ਜਾ ਕੇ, ਜਲੰਧਰ 'ਚ ਹੀ ਰਹਿੰਦਾ, ਹਾਂਜੀ, ਜਿਹਨੇ ਸਾਰੀਆਂ ਸੈਟਿੰਗਾਂ ਕਰਾਈਆਂ। ਉਹਨੂੰ ਘੇਰੋ ਜਾ ਕੇ ਵੀ ਕਿਹੜੇ ਬੰਦੇ ਲਿਆਏ ਐਸੇ ਭਾਈ, ਕਿਹੜੇ ਬੰਦੇ ਲਿਆਂਦੇ ਉਸਤਾਦ ਬਈ। ਮਤਲਬ ਕਿ ਜਿਹੜੇ ਬੰਦੇ ਐਨ ਮੌਕੇ ਤੇ ਸਾਨੂੰ ਦਗਾ ਦੇਗਾ। ਅੱਜ ਕੰਗ ਸਾਹਿਬ ਕਹਿੰਦੇ ਪਏ ਸਨ ਅੰਗਰਾਲ ਤੇ ਜੀ ਕੇਸ ਚੱਲਦੇ ਸੀਗੇ, ਅੰਗਰਾਲ ਉਹਨਾਂ ਕੇਸਾਂ ਚੋਂ ਨਿਕਲਣਾ ਚਾਹੁੰਦਾ ਸੀ। ਇਹਨਾਂ ਨੂੰ ਪਤਾ ਹੀ ਕੁਛ ਨਹੀਂ ਲੱਗਦਾ ਪਿਆ, ਬੌਂਦਲੇ ਪਏ। ਸੱਚ ਜਾਣਿਓ, ਇਹ ਮੈਨੂੰ ਲੱਗਦਾ ਕਿ ਠੰਡੇ ਪਾਣੀ ਨਾਲ ਇੱਕ ਵਾਰੀ ਨਹਾਉਣ ਤੇ ਇਹਨਾਂ ਨੂੰ ਮਾੜੇ ਮੋਟਾ ਨਾ ਚੇਤਾ ਆਵੇ ਕਿ ਸ਼ੀਤਲ ਅੰਗਰਾਲ ਨੂੰ ਜਦੋਂ ਤੁਸੀਂ ਲਿਆਂਦਾ ਸੀਗਾ ਨਾ, ਉਦੋਂ ਹੀ ਉਹਦੇ ਤੇ ਮੁਕੱਦਮੇ ਦਰਜ ਸਨ। ਗੈਂਬਲਿੰਗ ਐਕਟ ਤੱਕ ਦਾ, ਜੂਏ ਦਾ, ਜੂਏ ਵਾਲਾ ਤਾਂ ਹੁਣ ਕਿਡਨੈਪਿੰਗ ਦਾ, ਉਹ ਸਾਰੇ ਤੁਹਾਡੇ ਰਾਜ ਦੇ ਵਿੱਚ ਨਿਬੇੜ ਕੇ ਅਗਲਾ ਹੋ ਗਿਆ। ਜੂਏ ਵਾਲਾ ਤਾਂ ਥੋੜੇ ਦਿਨ ਪਹਿਲਾਂ ਹੀ, ਯਾਨੀ ਹਾਂਜੀ ਜੂਏ ਵਾਲਾ ਉਸ ਤੋਂ ਦੋ ਹਫ਼ਤਿਆਂ ਬਾਅਦ ਕਿਡਨੈਪਿੰਗ ਵਾਲਾ ਵੀ ਨਿਬੜ ਗਿਆ ਸੀ। ਤਾਂ ਕਹਿਣ ਦਾ ਮਤਲਬ ਇਹ ਹੁਆ ਕਿ ਤੁਸੀਂ ਲਿਆਉਣ ਵੇਲੇ ਹੀ ਫਿਰ ਦੇਖ ਲੈਂਦੇ। ਅੱਜ ਤੁਸੀਂ ਕਹਿੰਦੇ ਹੋ ਕਿ ਜੀ ਉਹ ਆਪਦੇ ਮੁਕੱਦਮੇ ਨਿਬੇੜਨਾ ਚਾਹੁੰਦਾ ਸੀ, ਉਹਦਾ ਕਰੈਕਟਰ ਇਸ ਤਰ੍ਹਾਂ ਦਾ ਸੀਗਾ। ਤੇ ਜਦੋਂ ਤੁਸੀਂ ਇਸ ਤਰ੍ਹਾਂ ਸਾਰਾ ਇਹ ਮਾਲ ਇਕੱਠਾ ਕਰਦੇ ਪਏ ਸੋ, ਉਦੋਂ ਸਾਡੇ ਵਰਗੇ ਤੁਹਾਨੂੰ ਚੁੱਭਦੇ ਸਨ। ਉਦੋਂ ਅਸੀਂ ਆਈਓ ਤੇ ਗੱਲ ਕਹਿੰਦੇ ਸੀ ਕਿ ਤੁਸੀਂ ਤੇ ਦੋ ਰਤੀਆਂ ਵੱਧ ਵਾਲੇ ਲੈ ਆ ਰਹੇ ਹੋ। ਇਹ ਤਾਂ ਉਹ ਨੇ ਜਿਨ੍ਹਾਂ ਦਾ ਗਾਂ ਉਹਨਾਂ ਦੇ ਵਿੱਚ ਦਾ ਨਹੀਂ ਲੱਗਾ ਜੀ, ਤੁਹਾਡੇ 'ਚ ਦਾ ਲੱਗਾ ਤੇ ਇਹਨੇ ਤੁਹਾਨੂੰ ਦਾ ਨਹੀਂ ਜੇ ਦੇਣੀ ਕਿਸੇ ਨੂੰ। ਖੈਰ ਇਹ ਪਰਚਾ ਦਰਜ ਹੋ ਗਿਆ। ਤਾਂ ਗੱਲ ਇਹ ਆ ਕਿ ਹੁਣ ਵੇਖੋ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ ਹੁੰਦੀ। ਪਰ ਇਸ ਮਾਮਲੇ ਦੇ ਵਿੱਚ ਪੁਲਿਸ ਵਾਲੇ ਕਾਫੀ ਗੁੱਸੇ ਦੇ ਵਿੱਚ ਸੀ, ਕਿਉਂਕਿ ਉਹਨਾਂ ਨੇ ਰੋਕਿਆ ਸੀਗਾ ਕਿ ਬਾਈ ਏਦਾਂ ਨਾ ਕਰੋ, ਏਦਾਂ ਨਾ ਕਰੋ। ਪਰ ਇਹਨਾਂ ਨੇ ਜਿਹੜੇ ਸਰਕਾਰੀ ਬੋਰਡ ਵਗੈਰਾ ਸੀਗੇ ਉਹ ਭੰਨ ਤੋੜੇ ਉੱਥੇ। ਤਾਂ ਇਸ ਮਾਮਲੇ ਦੇ ਵਿੱਚ ਥਾਣਾ ਨੰਬਰ 5 ਉਹਦੇ ਵਿੱਚ ਧਾਰਾ 282 ਤੇ 447 ਤੋਂ ਇਲਾਵਾ ਪ੍ਰਾਪਰਟੀ ਡੈਮੇਜ ਐਕਟ ਦੇ ਤਹਿਤ FIR ਦਰਜ ਕਰ ਲਈ ਗਈ ਜੀ। ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੜ ਆਪ ਨੂੰ ਘੇਰਿਆ ਜੀ। ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਤਾਂ ਫਿਰ ਘੇਰਦੇ ਹੀ ਆ, ਤੁਹਾਨੂੰ ਪਤਾ ਹੀ ਆ। ਜਦੋਂ ਵੀ ਉਹਨਾਂ ਦਾ ਕਿਤੇ ਦਾ ਫੱਬ ਜਾਵੇ, ਗੱਲ ਇਹ ਆ ਕਿ ਉਹਨਾਂ ਨੇ ਆਪਣੀ ਪਾਰਟੀ ਦੀ ਲੀਡਰਸ਼ਿਪ ਤੇ ਸਵਾਲ ਖੜੇ ਕੀਤੇ। ਕਮਾਲ ਦੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਪੋਸਟ ਆ ਉਹ ਹਿੰਦੀ 'ਚ ਆ। ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ, ਮਤਲਬ ਕਿ ਸ਼ੁਰੂਆਤੀ ਜੇ ਪੰਜਾਬੀ ਦੀ ਪੰਕਤੀ ਆ ਤਾਂ ਫਿਰ ਗਾਂ ਉਹਨਾਂ ਨੇ ਉਲੱਥ ਕੇ ਹਿੰਦੀ 'ਚ ਕਰਕੇ ਤੇ ਸਾਰਾ ਪੋਸਟ ਹਿੰਦੀ 'ਚ ਲਿਖਿਆ। ਉਹ ਸ਼ਾਇਦ ਹਿੰਦੀ ਪੱਟੀ ਵਾਲਿਆਂ ਨੂੰ ਜਾਂ ਦਿੱਲੀ ਵਾਲਿਆਂ ਨੂੰ ਦਿਖਾਉਣਾ ਚਾਹੁੰਦੇ ਕਿ ਬੁੱਝ ਮੇਰੇ ਦਿਲ ਵਿੱਚ ਕੀ ਜੀ। ਹੁਣ ਉਹਨਾਂ ਨੇ ਲਿਖਿਆ ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ। ਆਖਰ ਕਿਤੇ ਨਾ ਕਿਤੇ ਕੋਈ ਗਲਤੀ ਤੇ ਹੋਈ ਹੈ ਨਾ। ਅਜ਼ੀਜ਼ਾਂ ਤੋਂ ਦੂਰੀ ਧੋਖਾ ਅਤੇ ਅਜਨਬੀਆਂ ਨੂੰ ਗਲੇ ਲਾਉਣਾ, ਇਹ ਕਿਹੋ ਜਿਹਾ ਇਨਸਾਫ ਹੈ ਜੀ। ਸੰਕਟ ਦੀ ਇਸ ਘੜੀ ਵਿੱਚ ਕੋਈ ਤੁਹਾਨੂੰ ਛੱਡ ਕੇ ਪਾਰਟੀਆਂ ਬਦਲ ਰਿਹਾ, ਕੋਈ ਜਸ਼ਨ ਮਨਾ ਰਿਹਾ,
ਤੇ ਕੋਈ ਇਲਾਜ ਦੇ ਬਹਾਨੇ ਦੇਸ਼ ਤੋਂ ਬਾਹਰ ਚਲਾ ਗਿਆ। ਇਹ ਤੇ ਉਹਨਾਂ ਛੱਡਿਆ ਹੀ ਕੋਈ ਨਹੀਂ ਜੀ ਜੀ, ਇਹ ਤੇ ਛੱਡਿਆ ਹੀ ਕੋਈ ਨਹੀਂ। ਇਹਦੇ ਵਿੱਚ ਉਹ ਕਹਿੰਦੇ ਵੀ ਕੋਈ ਤੇ ਹੁਣ ਕਿਹਨੂੰ ਕਹਿ ਰਹੇ ਆ, ਉਹ ਸੰਬੋਧਨ ਕਰ ਰਹੇ ਨੇ ਕੇਜਰੀਵਾਲ ਨੂੰ ਜੀ ਕਿ ਸੁਣ ਸੁਪਰੀਮੋ ਸੁਣ ਪਿਆਰ ਕੀ ਧੁਨ। ਬਈ ਕੋਈ ਜਾ ਰਿਹਾ ਪਾਰਟੀ ਛੱਡ ਕੇ, ਪਾਰਟੀ ਟੁੱਟ ਰਹੀ ਹੈ, ਕੋਈ ਖੁਸ਼ੀਆਂ ਮਨਾ ਰਿਹਾ। ਖੁਸ਼ੀਆਂ ਵਾਲੀ ਗੱਲ ਜਿਹੜੀ ਅੱਜ ਥੋੜੀ ਜਿਹੀ ਡਿਪੋਰਟ ਕੀਤੀ ਹੈ ਸੁਨੀਲ ਜਾਖੜ ਨੇ ਜੀ ਕਿ ਜਿੱਦਣ ਕੇਜਰੀਵਾਲ ਅੰਦਰ ਜਾਂਦਾ ਹੈ ਭਗਵੰਤ ਮਾਨ ਦੇ ਘਰ ਖੁਸ਼ੀ ਮਨਾਈ ਗਈ ਤੇ ਦੇਸ਼ ਦੇ ਬਾਹਰ ਚਲਾ ਗਿਆ ਇਲਾਜ ਦੇ ਬਹਾਨੇ। ਉਹ ਕੌਣ ਹੈ? ਰਾਘਵ ਚੱਡਾ। ਰਾਘਵ ਚੱਡਾ ਬਾਰੇ ਵੀ ਫੁੱਲ ਚਰਚਾਵਾਂ ਨੇ ਜੀ। ਰਾਘਵ ਚੱਡਾ ਨੂੰ ਜੇ ਤੁਸੀਂ ਵੇਖੋਗੇ ਤਾਂ ਇੱਕ ਅੱਧ ਟਵੀਟ ਤਾਂ ਆਪਾਂ ਵੇਖਿਆ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਉਪਰੰਤ। ਉਸ ਤੋਂ ਬਾਅਦ ਤੇ ਉਹ ਸ਼ੋਰੀ ਹੋ ਗਿਆ, ਛੂਈ ਮੋਈ। ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਛੂਈ ਮੋਈ ਛੂਈ। ਹੁਣ ਕੀ ਐਸਾ ਭਾਣਾ ਵਰਤਿਆ ਬਈ, ਸਮਝ ਤੋਂ ਬਾਹਰ ਹੈ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਕੋਈ ਮੌਕਾ ਨਹੀਂ ਨਾ ਛੱਡਦੇ, ਤਬਲੇਟੀ ਤੁਰੇ ਆਉਂਦੇ ਆ। ਚਾਹੇ ਬੇਅਦਬੀਆਂ ਵਾਲਾ ਮਾਮਲਾ ਹੋਵੇ ਜਾਂ ਅੰਮ੍ਰਿਤਸਰ ਦੇ ਵਿੱਚ ਜੋ ਚੱਲਦਾ ਹੈ ਇਸ ਵੇਲੇ ਕੋਈ ਗੜਬੜ ਝਾਲਾ, ਉਹਨੂੰ ਲੈ ਕੇ, ਇਹਨਾਂ ਦੇ ਸਕੂਲਾਂ ਨੂੰ ਲੈ ਕੇ ਉਹ ਤੇ ਦੱਬ ਦਿੰਦੇ ਆ ਕੰਮ। ਤਾਂ ਖੈਰ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਕਿਤੇ ਨਾ ਕਿਤੇ ਟਕੋਰ ਕੀਤੀ ਹੈ ਜਚਾ ਕੇ ਕਿ ਜਿਨ੍ਹਾਂ ਨੂੰ ਤੁਸੀਂ ਨੇੜੇ ਰੱਖਿਆ ਬਈ ਉਹਨਾਂ ਨੂੰ ਤੇ ਚਾਹ ਪੈ ਚੜੇ ਨੇ, ਕੋਈ ਪਾਰਟੀ ਛੱਡ ਕੇ ਜਾ ਰਿਹਾ ਤੇ ਜਿਹੜੇ ਤੁਹਾਡੇ ਅਜ਼ੀਜ਼ ਨੇ, ਜਿਹੜੇ ਤੁਹਾਡੇ ਖੈਰ ਖਵਾਹ ਨੇ, ਜਿਹੜੇ ਤੁਹਾਡੇ ਹਮਸਾਏ ਨੇ, ਉਹਨਾਂ ਦੇ ਨਾਲ ਬੇਰੁਖੀਆਂ। ਇਹ ਗੱਲਾਂ ਚੰਗੀਆਂ ਥੋੜੀ ਆ, ਇਹ ਗੱਲਾਂ ਮਾੜੀਆਂ ਜੀ, ਇਹੋ ਗੱਲਾਂ ਮਾੜੀਆਂ। ਤੇ ਮੈਨੂੰ ਜੀ ਰਵਨੀਤ ਬਿੱਟੂ ਕਹਿ ਰਹੇ ਨੇ, ਕਹਿੰਦੇ ਵਿਧਾਇਕ ਤਾਂ ਪਾਰਟੀਆਂ ਛੱਡ ਕੇ ਭੱਜਣਗੇ। ਹੁਣ ਰਵਨੀਤ ਬਿੱਟੂ ਇੱਕ ਵਾਰੀ ਤੇ ਪੂਰਾ ਗੱਲ ਕੀ ਹੈ ਕਿ ਜਿਵੇਂ ਹਿੰਮਤ ਵਿਸਵਾ ਸ਼ਰਮਾ ਨਾ, ਅੱਛਾ ਤੁਹਾਨੂੰ ਇੱਕ ਮੈਂ ਛੋਟੀ ਜਿਹੀ ਮਿਸਾਲ ਦੇਵਾਂ ਜੀ। ਪਾਕਿਸਤਾਨ ਦੀ ਟੀਮ ਦੇ ਵਿੱਚ ਨਾ ਇੱਕ ਖਿਡਾਰੀ ਹੁੰਦਾ ਸੀ, ਮੇਰਾ ਬੜਾ ਪਸੰਦੀਦਾ ਖਿਡਾਰੀ ਸੀ, ਉਹ ਸਾਈ ਸੀ ਜੀ। ਬਹੁਤ ਹੀ ਤਗੜਾ ਬੈਟਸਮੈਨ ਸੀ, ਬਹੁਤ ਹੀ ਤਗੜਾ। ਇੱਕ ਮੌਕਾ ਆਇਆ ਮਤਲਬ ਕਿ ਉਹਨੂੰ ਕਪਤਾਨੀ ਸੌਂਪੀ ਜਾਣੀ ਸੀਗੀ ਤੇ ਪਾਕਿਸਤਾਨ 'ਚ ਰੌਲਾ ਪੈ ਗਿਆ ਕਿ ਬਈ ਇਹਨੂੰ ਕਪਤਾਨੀ ਨਹੀਂ ਦਿੱਤੀ ਜਾਣੀ ਚਾਹੀਦੀ, ਸਾਈ ਆ। ਜੀ ਜੀ। ਫਿਰ ਉਹ ਕਨਵਰਟ ਹੋਇਆ ਸੀ ਤੇ ਕਮਾਲ ਦੀ ਗੱਲ ਹੈ ਕਿ ਉਹਨੇ ਦੂਜਿਆਂ ਤੋਂ ਜ਼ਿਆਦਾ ਲੰਬੀ ਦਾੜੀ ਰੱਖੀ ਸੀ। ਮੈਂ ਇਹਨਾਂ ਚੱਕਰਾਂ 'ਚ ਪੈਂਦਾ ਨਹੀਂ ਹੁੰਦਾ, ਪਰ ਇਹ ਮੈਂ ਨੋਟ ਕਿਉਂਕਿ ਮੈਂ ਕ੍ਰਿਕਟ ਖੇਡੀ ਵੀ ਆ ਤੇ ਬਹੁਤ ਵੇਖੀ ਵੀ ਆ। ਤਾਂ ਕੀ ਸਿੱਟਾ ਕੀ ਨਿਕਲਦਾ ਕਿ ਕਈ ਵਾਰ ਫਿਰ ਜਿਹੜਾ ਇਸ ਤਰ੍ਹਾਂ ਦਾ ਬੰਦਾ ਹੁੰਦਾ ਨਾ, ਉਹ ਆਪਣੇ ਆਪ ਨੂੰ ਜ਼ਿਆਦਾ ਦਿਖਾਉਂਦਾ। ਜੀ ਜੀ। ਤਾਂ ਗੱਲ ਇਹ ਆ ਕਿ ਰਵਨੀਤ ਬਿੱਟੂ ਹੁਣ ਨਵਾਂ ਗਿਆ ਜੀ, ਨਵਾਂ ਤਾਂ ਫਿਰ ਉਹ ਬਾਂਗ ਉੱਚੀ ਦਿੰਦਾ। ਤਾਂ ਇਹ ਹੁਣ ਅਜੇ ਤਾਂ ਕੁਝ ਵੀ ਨਹੀਂ, ਅਜੇ ਤਾਂ ਠਹਿਰ ਜੋ, ਅਜੇ ਤਾਂ ਇਹ ਮਤਲਬ ਕਿ ਹਿੰਦੂ ਸਿੱਖ ਵੀ ਸ਼ਾਇਦ ਚਲਾ ਦੇਵੇ ਪੰਜਾਬ 'ਚ। ਅਜੇ ਤਾਂ ਕੁਝ ਵੀ ਨਹੀਂ, ਹਜੇ ਤੇ ਨੇ ਮਤਲਬ ਕਿ ਸ਼ਾਖਾ ਜੁਆਇਨ ਕੀਤੀ ਆ ਜ਼ਰੂਰ, ਸ਼ਾਖਾ ਹਲੇ ਲੱਗ ਤੇ ਲੈਣ ਦਿਓ ਚੰਗੀ ਤਰ੍ਹਾਂ, ਏਦਾਂ ਦਾਖਲਾ ਹੋਇਆ ਜੀ। ਇਹਦਾ ਕੋਈ ਪਤਾ ਨਹੀਂ, ਸਿਮਰਨ ਮਾਂਡੂਰਾ ਨੂੰ ਕੱਢ ਕੇ ਤੇ ਉੱਥੇ ਪੂਰੇ ਮਤਲਬ ਕਿ ਜਿਵੇਂ ਹਰਜੋਤ ਬੈਂਸ ਨੇ ਲਾਇਆ ਸੀਗਾ ਧਰਨੇ, ਇਹੋ ਜਿਹੇ ਧਰਨੇ ਲਾਇਆ ਕਰੇ ਤੁਹਾਡੇ ਸਾਹਮਣੇ। ਸਿਮਰਨ ਮੰਡ ਇੱਕ ਦੋ ਹੋ ਰਹਿ ਗਏ ਲੁਧਿਆਣੇ। ਗੱਲ ਇਹ ਆ ਕਿ ਇਹ ਚੀਜ਼ਾਂ ਹੁੰਦੀਆਂ ਨੇ। ਖੈਰ ਦਾਵਾ ਹੈ, ਦਾਵਾ ਕੋਈ ਸੁੱਟਣ ਵਾਲਾ ਵੀ ਨਹੀਂ ਹੈਗਾ। ਦਾਅਵੇ ਹਰੇਕ ਜਿਹੜੇ ਹੁੰਦੇ ਆ ਬਈ, ਇੱਕ ਵਾਰੀ ਤਾਂ ਕਹਿ ਲਓ ਕਿ ਰਾਜਨੀਤੀ 'ਚ ਉਹ ਦਾਅਵੇ ਹੁੰਦੇ ਆ ਜੀ। ਇਹ ਕਹਿੰਦੇ ਜੀ ਲੋਕ ਸਭਾ ਚੋਣਾਂ ਤੋਂ ਬਾਅਦ ਇੱਥੇ ਸਰਕਾਰ ਟੁੱਟ ਜਾਏਗੀ, ਦਿੱਲੀ 'ਚ ਵੀ ਸਰਕਾਰ ਟੁੱਟ ਜਾਏਗੀ, ਭਾਜੜਾਂ ਪੈ ਜਾਣਗੀਆਂ ਤੇ ਯਾਨੀ ਸਾਡੇ ਨਾਲ ਸੰਪਰਕ ਦੇ ਵਿੱਚ ਆ ਵੀ ਇਹਨਾਂ ਦੇ ਅਧਿਆਪਕ ਜਿਹੜੇ ਹੈਗੇ ਆ, MLA ਜਿਹੜੇ ਇਹਨਾਂ ਦੇ ਵਿਧਾਇਕ ਆ। ਇਹ ਗੱਲਾਂ ਰਵਨੀਤ ਬਿੱਟੂ ਕਿਆ ਕਰਦਾ। ਪਰ ਦੂਸਰੇ ਪਾਸੇ ਅਦਰ ਸਾਈਡ ਜੇ ਅਸੀਂ ਭਾਜਪਾ ਵਾਲਿਆਂ ਨਾਲ ਗੱਲ ਕਰਦੇ ਹਾਂ ਆਫ ਦੀ ਰਿਕਾਰਡ, ਉਹ ਕਹਿੰਦੇ ਯਾਰ ਤੁਸੀਂ ਨਹੀਂ ਮੰਨਣਾ, ਤੁਸੀਂ ਤੇ ਨਹੀਂ ਮੰਨਦੇ, ਪਰ ਤੁਹਾਨੂੰ ਵਿਖਾ ਕੇ ਕੰਮ ਕਰਾਂਗੇ ਜੀ। ਉਹ ਜਰਾ ਤੁਸੀਂ ਦੇਖਿਆ ਹੋਣਾ ਰੀਲ ਦੇ ਵਿੱਚ, ਉਹ ਕਹਿੰਦਾ ਜੀ ਰੁਕੋ ਠਹਿਰੋ। ਹਾਂਜੀ ਹਾਂਜੀ ਬਿਲਕੁਲ। ਉਹ ਸਾਨੂੰ ਅੱਗੋਂ ਐ ਕਹਿੰਦੇ ਨੇ ਕਿ ਜਰਾ ਰੁਕੋ ਠਹਿਰੋ। ਕੀ ਕਰੀਏ? ਕਿਉਂਕਿ ਅੱਜ ਖਬਰਾਂ ਇਹ ਆਉਣ ਡਈਆਂ ਨੇ, ਚਰਚਾਵਾਂ ਇਹ ਚੱਲਣ ਡਈਆਂ ਕਿ ਬਾਈ 15-20 ਲੀਡਰ ਜਿਹੜੇ ਕਤਾਰ 'ਚ ਲੱਗੇ ਪੈਣ।
ਤੇ ਭਾਜਪਾ ਦੀ ਹਾਈ ਕਮਾਂਡ ਦੇ ਕੋਲ ਤੇ ਦੱਸਦੇ ਟਾਈਮ ਹੀ ਹੈ ਨਹੀਂ। ਉਹ ਕਹਿੰਦੇ ਕਮਾਲ ਹੋ ਗਈ, ਸਾਰੇ ਉੱਲ ਰਹੇ ਆਉਂਦੇ ਨੇ। ਸਾਰੀਆਂ ਪਾਰਟੀਆਂ ਦੇ ਵਿੱਚ ਕਾਂਬਾ ਛਿੜਿਆ ਪਿਆ ਅੰਦਰ ਖਾਤੇ। ਚੈੱਕ ਕਰਦੇ ਸਵੇਰੇ ਉੱਠ ਕੇ ਪਹਿਲਾਂ ਫੋਨਾਂ ਤੇ ਵੀ ਫਲਾਣਾ ਦੇਖਿਓ ਕਿਤੇ ਘਰੇ ਹੀ ਆ। ਹਾਂਜੀ ਬਿਲਕੁਲ। ਦਿੱਲੀ ਤੇ ਨਹੀਂ ਤੁਰ ਗਿਆ। ਤਾਂ ਐਸੀ ਹਾਲਤ ਬਣੀ ਵੀ ਪਈ ਆ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰਵਨੀਤ ਬਿੱਟੂ ਹੁਣ ਜਿਹੜਾ ਨਾ ਉਹ ਜਚਾਏਗਾ ਇਹ ਸਾਰੀਆਂ ਗੱਲਾਂ ਜਿਹੜੀਆਂ, ਉਹਨੇ ਵੱਧ ਚੜ ਕੇ ਫਿਰ ਇਸ ਤਰ੍ਹਾਂ ਦੇ ਬਿਆਨਾਤ ਦੇਣੇ ਹੀ ਦੇਣੇ। ਜੀ। ਤੇ ਨਾਨਕ ਮੱਤਾ ਸਾਹਿਬ ਦੇ ਜਿਹੜੇ ਪ੍ਰਮੁੱਖ ਨੇ ਤਰਸੇਮ ਸਿੰਘ, ਉਹਨਾਂ ਦਾ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ। ਹਾਂਜੀ ਦੇਖੋ, ਇਹ ਉੱਤਰਾਖੰਡ ਦੇ ਵਿੱਚ ਹੋਇਆ ਕਤਲ। ਤੇ ਇਹ ਜਿਹੜੇ ਕਾਰ ਸੇਵਾ ਦੇ ਮੁਖੀ ਸਨ ਬਾਬਾ ਤਰਸੇਮ ਸਿੰਘ, ਇਹ ਸੈਰ ਕਰਕੇ ਕੁਰਸੀ ਤੇ ਬੈਠਦੇ ਆ। ਸੀਸੀਟੀਵੀ ਫੁਟੇਜ ਜਿਹੜੀ ਆ ਉਹ ਆਈ ਆ ਸਾਹਮਣੇ। ਤੇ ਦੋ ਬੰਦੇ ਪ੍ਰਵੀਨ ਜੀ ਆਉਂਦੇ ਨੇ ਮੋਟਰਸਾਈਕਲ ਤੇ। ਕਮਾਲ ਦੀ ਗੱਲ ਹੈ ਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹੱਤਿਆਵਾਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਅੰਜਾਮ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਪਿਸਟਲ, ਰਿਵਾਲਵਰ ਇਸਤੇਮਾਲ ਕੀਤੇ ਜਾਂਦੇ ਨੇ। ਪਰ ਸੀਸੀਟੀਵੀ ਕੈਮਰੇ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੀ ਉਹ ਫੁਟੇਜ ਆ ਤਵੱਜੋ ਮੰਗਦੀ ਆ ਕਿ ਗਨ ਨਾਲ, ਪਤਾ ਨਹੀਂ ਹੁਣ ਗਨ ਕਿਹੜੀ ਆ, ਦੋਨਾਲੀ ਆ ਜਾਂ ਕਿਹੜੀ ਆ, ਲੱਗ ਗਨ ਰਹੀ ਹੈ ਕਿ ਗਨ ਦੇ ਨਾਲ ਸ਼ੂਟ ਆ। ਤੇ ਉਸ ਵੇਲੇ ਬਾਬਾ ਜੀ ਦਾ ਜਿਹੜਾ ਇੱਕ ਸੇਵਕ ਸੀ ਉਹ ਵੀ ਨਾਲ ਹੀ ਖਲੋਤਾ ਸੀ। ਠੀਕ ਹੈ ਜੀ। ਢਿੱਡ 'ਚ ਪੈਰ ਵੱਜਦਾ, ਉੱਥੇ ਡਿੱਗ ਪੈਂਦੇ ਆ। ਫਿਰ ਹਫੜਾ ਦਫੜੀ ਮੱਚ ਜਾਂਦੀ ਆ। ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਡੈਡ ਡਿਕਲੇਅਰ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਪੂਰੇ ਉੱਤਰਾਖੰਡ ਦੇ ਵਿੱਚ ਬਹੁਤ ਜ਼ਿਆਦਾ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਤੇ ਇਹਨਾਂ ਨੇ ਫਟ ਇੱਕ SIT ਦਾ ਗਠਨ ਕਰਕੇ ਤੇ ਇਹ ਗੱਲ ਪੁਲਿਸ ਨੇ ਕਹੀ ਆ ਕਿ ਅਸੀਂ ਬਹੁਤ ਜਲਦੀ ਜਿਹੜੇ ਕਾਤਲ ਆ ਉਹਨਾਂ ਤੱਕ ਪਹੁੰਚ ਜਾਵਾਂਗੇ। ਹੁਣ ਪ੍ਰਵੀਨ ਜੀ, ਉੱਤਰਾਖੰਡ ਦਾ ਮਸਲਾ ਹੈ, ਇਸ ਤੋਂ ਵੱਧ ਕੋਈ ਅਪਡੇਸ਼ਨ ਕੋਈ ਨਹੀਂ ਹੈ। ਜੀ ਜੀ ਜੀ। ਕਿ ਕੋਈ ਜਿਵੇਂ ਆਪਾਂ ਦੇਖਦੇ ਹਾਂ ਕਈ ਵਾਰ ਜਿਹੜੇ ਕਾਰ ਸੇਵਾ ਵਾਲੇ ਹੁੰਦੇ ਆ, ਸਾਧੂ ਹੁੰਦੇ ਆ, ਉਹਨਾਂ ਦਾ ਆਪਸੀ ਟਕਰਾਅ ਵੀ ਹੁੰਦਾ ਜਾਂ ਕੋਈ ਪਰਸਨਲ ਰੰਜਿਸ਼ ਹੈ ਜਾਂ ਕੋਈ ਹੋਰ ਐਂਗਲ ਹੈ, ਕੁਝ ਵੀ ਆ। ਉਹ ਇਸ ਕਰਕੇ ਆਪਾਂ ਕੋਈ ਵੀ ਗੱਲ ਜਿਹੜੀ ਉਹ ਨਹੀਂ ਕਰ ਸਕਦੇ। ਸੋ ਲਿਹਾਜ਼ਾ ਇੰਤਜ਼ਾਰ ਕਰਨਾ ਪਵੇਗਾ ਕਿ ਕਦੋਂ ਪੁਲਿਸ ਇਹਨਾਂ ਕਾਤਲਾਂ ਤੱਕ ਪਹੁੰਚਦੀ ਆ। ਕਿਉਂਕਿ ਇਲੈਕਸ਼ਨ ਚੱਲ ਰਿਹਾ, ਤੁਹਾਨੂੰ ਪਤਾ ਬਹੁਤ ਮਾਹੌਲ ਕਈ ਵਾਰ ਜਿਹੜਾ ਹੈ ਉਹ ਮੋੜਨ ਦਾ ਵੀ ਯਤਨ ਕੀਤਾ ਜਾਂਦਾ। ਸੋ ਜਦੋਂ ਤੱਕ ਕੋਈ ਪੁਸ਼ਟੀ ਨਹੀਂ ਹੋ ਜਾਂਦੀ ਕਿਸੇ ਵੀ ਗੱਲ ਦੀ ਅਧਿਕਾਰਤ ਤੌਰ ਤੇ, ਤਾਂ ਮੇਰੇ ਖਿਆਲ ਦੇ ਨਾਲ ਸਪਸ਼ਟ ਮੁੱਦਾ ਇਹਨੂੰ ਬਹੁਤਾ ਫੋਲਣਾ ਜਿਹੜਾ ਹੈ ਉਹ ਸ਼ਾਇਦ ਠੀਕ ਨਹੀਂ ਹੈ। ਜੀ। ਤੇ ਮੂਸੇ ਵਾਲੇ ਦੇ ਪਿਤਾ ਪੁੱਛ ਰਹੇ ਨੇ, ਕਹਿੰਦੇ ਹੁਣ ਦੱਸੋ ਗਦਾਰ ਕੌਣ? ਹਾਂਜੀ ਦੇਖੋ, ਬਲਕੌਰ ਸਿੰਘ ਜਿਹੜੇ ਆ ਉਹ ਇਸ ਵੇਲੇ ਕਹਿ ਲਓ ਕਿ ਕਾਫੀ ਗੁੱਸੇ ਦੇ ਵਿੱਚ ਆ। ਬੋਲ ਰਹੇ ਆ ਕਿ ਬਈ ਹੁਣ ਦੱਸੋ ਗਦਾਰ ਕੌਣ ਆ। ਕਿਉਂਕਿ ਰਿੰਕੂ ਦੇ ਜਾਣ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਉਹ ਜਲੰਧਰ ਗਏ ਸਨ ਜਦੋਂ ਜ਼ਿਮਨੀ ਚੋਣ ਚੱਲ ਰਹੀ ਸੀਗੀ। ਉਸ ਮੌਕੇ ਤੇ ਕਾਫੀ ਕੁਝ ਹੋਇਆ। ਹੁਣ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਜਿਹੜੀ ਐਂਟਰੀ ਨਾਲ ਜੁੜੀ ਆ ਵੀ ਕਿਵੇਂ ਰਿੰਕੂ ਨੂੰ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਜੁਆਇਨ ਕਰਵਾ ਰਹੇ ਆ, ਫਿਰ ਭਾਜਪਾ ਵਾਲੇ ਜੁਆਇਨ ਕਰਾ ਰਹੇ ਆ। ਉਹਨਾਂ ਨੇ ਫਿਰ ਲਿਖਿਆ ਨਾਲ ਕਿ ਹੁਣ ਜਲੰਧਰ ਦੇ ਲੋਕ ਹੀ ਸਾਨੂੰ ਦੱਸਣ ਕਿ ਗਦਾਰ। ਇਹ 1 ਮਿੰਟ ਤੇ 15 ਸਕਿੰਟ ਦਾ ਵੀਡੀਓ ਹੈ ਜੀ। ਇਹ ਰੀਲ ਪੋਸਟ ਹੈ ਜਿੱਦਾਂ ਕਹਿ ਲਓ। ਖੈਰ ਮਤਲਬ ਕਿ ਵੀਡੀਓ ਦੇ ਵਿੱਚ ਬਲਕੌਰ ਸਿੰਘ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਇੱਕ ਸੰਬੋਧਨ ਵੀ ਕਰ ਰਹੇ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਸ਼ੌਕ ਨਹੀਂ ਉਹ ਜਲੰਧਰ ਦੀਆਂ ਸੜਕਾਂ ਤੇ ਜਿਹੜਾ ਤੁਰੇ ਫਿਰਦੇ ਆ। ਸਾਡੇ ਮਤਲਬ ਕਿ ਕਰੋੜਾਂ ਦਾ ਜਿਹੜਾ ਘਰ ਸੀ ਉਹਨੂੰ ਜਿੰਦਰੇ ਮਾਰ ਦਿੱਤੇ ਗਏ, ਇਸ ਕਰਕੇ ਸਾਨੂੰ ਸੜਕਾਂ ਤੇ ਉਤਰਨਾ ਪਿਆ। ਮਤਲਬ ਕਿ ਉਹ ਸਾਫ਼ ਦੱਸ ਰਹੇ ਆ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ। ਜੀ ਜੀ। ਜਿਸ ਬੰਦੇ ਨੂੰ ਪਾਈਆਂ ਸੀ ਹੁਣ ਤੁਸੀਂ ਦੇਖ ਲਓ ਕਿੱਥੇ ਆ ਉਹ। ਹਾਂ ਬਿਲਕੁਲ। ਤਾਂ ਇਹ ਇੱਕ ਬਹੁਤ ਵੱਡੀ ਚੋਟ ਆ, ਬਹੁਤ ਵੱਡੀ ਟਕੋਰ ਆ ਵੀ। ਪਰ ਵੇਖੋ ਗੱਲ ਇਹ ਆ ਕਿ ਜਿਹੜੀਆਂ ਹੁਣ ਮੈਂ ਉਹੀ ਤੇ ਕਹਿ ਰਿਹਾ ਨਾ ਕਿ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਉਹ ਤਾਂ ਹੁਣ ਦੇ ਹੀ ਨਹੀਂ ਰਹੇ। ਰਿੰਕੂ ਤੇ ਇਹ ਕਹਿ ਰਿਹਾ ਕਿ ਮੈਨੂੰ ਬਹੁਤ ਵੱਡੇ ਵਾਅਦੇ ਕੀਤੇ ਗਏ ਸੀਗੇ ਤੇ ਕੇਜਰੀਵਾਲ ਨੇ ਖੁਦ ਕੰਪੇਨ ਚ ਆ ਕੇ ਲੋਕਾਂ ਨਾਲ ਦਾਅਵੇ ਕਰ ਦਿੱਤੇ, ਵਾਅਦੇ ਕਰ ਦਿੱਤੇ ਬਹੁਤ ਵੱਡੇ ਤੇ ਉਸ ਤੋਂ ਬਾਅਦ ਮੇਰੀ ਕਿਸੇ ਨੇ ਗੱਲ ਹੀ ਨਹੀਂ ਪੁੱਛੀ, ਮੈਂ ਕੀ ਕਰਾਂ। ਉਹ ਤੇ ਇਹ ਵੀ ਜਵਾਬ ਮੰਗਦਾ। ਦੱਸੋ ਮੈਂ ਕਿੰਨੀ ਵਾਰੀ ਸੀਨੀਅਰ ਲੀਡਰਾਂ ਨਾਲ ਗੱਲ ਕੀਤੀ ਹੈ ਕਿ ਭਾਈ ਸਾਰਾ ਕੁਝ ਕਰੋ, ਸਾਰਾ ਕੁਝ ਤੇ ਕਰਨਾ ਜ਼ਰੂਰੀ ਆ।
ਉਦੋਂ ਕਹੀ ਗਏ ਆ ਵੀ ਕਰ ਦਿਆਂਗੇ, ਆ ਵੀ ਕਰ ਦਿਆਂਗੇ। ਹੁਣ ਜਨਤਾ ਜਿਹੜੀ ਉਹ ਭਾਈ ਇਹ ਤੋਂ ਜਵਾਬ ਮੰਗਦੀ। ਸੋ ਇਸ ਕਰਕੇ ਬਲਕੌਰ ਸਿੱਧੂ ਦੀਆਂ ਗੱਲਾਂ ਜਿਹੜੀਆਂ, ਚਲੋ ਉਹਨਾਂ ਦਾ ਠੀਕ ਹੈ, ਆਪਣਾ ਬਈ ਹੈਗਾ ਗੁੰਮ ਗਬਾਰ ਉਹ ਕੱਢ ਰਹੇ ਆ, ਪਰੰਤੂ ਇਹ ਗੱਲਾਂ ਤੇ ਇਹ ਜਿਹੜੇ ਇਹਨਾਂ ਦੇ ਵਰਕਰ ਆ ਉਹ ਵੀ ਆਪਣੇ ਲੀਡਰਾਂ ਨੂੰ ਪੁੱਛਣ। ਹੁਣ ਜਦੋਂ ਇਹਨਾਂ ਨੂੰ ਥਾਪੀ ਦੇਣਗੇ ਕਿ ਜਾਓ ਮੈਦਾਨ ਦੇ ਵਿੱਚ, ਘੱਟੋ ਘੱਟ ਇਹਨਾਂ ਗੱਲਾਂ ਨੂੰ ਪੁੱਛ ਤੇ ਲੈਣ ਕਿ ਬਈ ਸਾਡੀ ਮਿਹਨਤ ਕਿੱਥੇ ਆ, ਸਾਡੀ ਮਿਹਨਤ ਦਾ ਮੁੱਲ ਕਿੱਥੇ ਆ। ਅਸੀਂ ਜਿਨ੍ਹਾਂ ਨਾਲ ਲੜਦੇ ਆ, ਇੱਕ ਵੇਲੇ ਤੁਸੀਂ ਆ ਕੇ ਉਹਨਾਂ ਨੂੰ ਸਾਡੇ ਸਿਰ ਤੇ ਬਿਠਾ ਦਿੰਦੇ ਜੀ। ਤੇ ਇਹਦਾ ਮਤਲਬ ਕਿ ਸਾਡੀ ਮਿਹਨਤ ਤੇ ਤਾਂ ਥੁੱਕਿਆ ਜਾਂਦਾ ਹੈ ਨਾ ਫਿਰ। ਸੋ ਮਿਹਨਤ ਤਾਂ ਮੁਕੱਦਸ ਹੁੰਦੀ ਆ, ਕਿਸੇ ਦੀ ਵੀ ਮਿਹਨਤ ਦਾ ਮੁੱਲ ਪੈਣਾ ਚਾਹੀਦਾ। ਕਿਉਂ ਤੁਸੀਂ ਦੂਜੀਆਂ ਪਾਰਟੀਆਂ ਤੇ ਨਿਰਭਰ ਹੋ, ਕਿਉਂ ਤੁਸੀਂ ਦੂਜੀ ਕਤਾਰ ਦੀ ਆਪਣੀ ਲੀਡਰਸ਼ਿਪ ਹੁਣ ਤੱਕ ਪੈਦਾ ਨਹੀਂ ਕਰ ਪਾਏ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।